ਆਈਸ ਵਾਲੇ ਜਿਹੜੇ ਵੇਅਰ ਹਾਊਸ ਆ ਉਹਨਾਂ ਨੂੰ ਮਾਸ ਡਿਟੈਂਸ਼ਨ ਸੈਂਟਰਸ ਦੇ ਵਿੱਚ ਬਦਲਣ ਦੇ ਲਈ ਪਲੈਨਿੰਗ ਉਹਨਾਂ ਦੀ ਜਿਹੜੀ ਉਹ ਚੱਲ ਰਹੀ ਆ। ਕਹਿੰਦੇ ਵੀ ਤਕਰੀਬਨ 23 ਕੁਛ ਵੇਅਰ ਹਾਊਸਿਸ ਦੇ ਉੱਤੇ ਇਹਨਾਂ ਦੀ ਨਜ਼ਰ ਆ। ਹਾਂਜੀ, ਸੋ 80,000 ਜਿਹੜੇ ਕਹਿੰਦੇ ਸੀਗੇ ਡਿਟੇਨੀਆਂ ਦੇ ਲਈ ਜਗ੍ਹਾ ਬਣਾਉਣੀ ਆ, ਵੇਅਰ ਹਾਊਸ ਜਿਹੜੇ ਇਹ ਕਹਿੰਦੇ ਆ ਕਿ ਆਪਾਂ ਕਨਵਰਟ ਕਰ ਦੇਣੇ ਆ। ਵੇਅਰ ਹਾਊਸ ਫੈਸਿਲਿਟੀਜ਼ ਤੁਸੀਂ ਦੇਖ ਲਓ ਕਿ ਹੁਣ ਉਹ ਪਹਿਲੀ ਗੱਲ ਤਾਂ ਉਹ ਸੈਂਕਸ਼ਨ ਨਹੀਂ ਹੁੰਦੀਆਂ, ਅਪਰੂਵਡ ਨਹੀਂ ਹੁੰਦੀਆਂ। ਏਦਾਂ ਦਾ ਬੰਦਾ ਘਰ ਬਣਾਉਣ ਲੱਗੇ ਸਿਟੀ ਨਕਸ਼ਾ ਨਾ ਪਾਸ ਕਰੇ, ਕਿੰਨੇ ਨੁਕਸ ਕੱਢਦੇ ਆ ਸਾਰਿਆਂ ਨੂੰ ਪਤਾ। ਜਦੋਂ ਬੰਦਾ ਕੰਸਟਰਕਸ਼ਨ ਕਿਸੇ ਵੀ ਚੀਜ਼ ਦੀ ਕਰਦਾ, ਉਹਦੇ ਵਿੱਚ ਹੁਣ ਕੰਸਰਨ ਇਹ ਆ ਗਏ, ਕਹਿੰਦੇ ਕਿ ਨਹੀਂ ਆਪਾਂ ਮਾਡਰਨ ਟੈਕਨੋਲੋਜੀ ਵਰਤਣੀ, ਆਪਾਂ ਪੂਰੀਆਂ ਜਿਹੜੀਆਂ ਫੈਸਿਲਿਟੀਜ਼ ਦੇ ਦੇਣੀਆਂ। ਪਰ ਜਿਹੜੇ ਹੁਣ ਆਪਾਂ ਬੰਦੇ ਛਡਾਈਦੇ ਆ ਜਿਹੜੇ ਡਿਟੈਂਸ਼ਨ ਸੈਂਟਰਾਂ ਚੋਂ ਇੱਕ ਗੱਲ ਤਾਂ ਇਹੀ ਹੁੰਦੀ ਕਿ ਇਹਨਾਂ ਦੇ ਕੋਈ ਫੈਸਿਲਿਟੀਆਂ ਨਹੀਂ ਪ੍ਰੋਪਰ ਹੈਗੀਆਂ, ਬਾਥਰੂਮ ਵਗੈਰਾ ਇਹਨਾਂ ਦੇ ਵਧੀਆ ਨਹੀਂ ਹੈਗੇ, ਉੱਥੇ ਕਿ ਜਿਹੜੇ ਹਿਸਾਬ ਕੰਡੀਸ਼ਨਸ ਵਧੀਆ ਨਹੀਂ ਹੈਗੀਆਂ। ਜਿਹੜੇ ਆਲਰੇਡੀ ਇਹਨਾਂ ਦੇ ਡਿਟੈਂਸ਼ਨ ਸੈਂਟਰ ਜਿਹੜੇ ਚੱਲ ਰਹੇ ਸੀਗੇ ਕਹਿੰਦੇ ਕਹਾਂਦੇ ਓਵਰ ਕੈਪੈਸਿਟੀ ਹੈਗੇ ਆ। ਇਹ ਕਹਿ ਰਹੇ ਕਿ ਵੇਅਰ ਹਾਊਸਾਂ ਨੂੰ ਕਨਵਰਟ ਕਰ ਦੇਣਾ। ਤੇ ਲੋਕੀ ਜਿਹੜੇ ਸੀਗੇ, ਜਿਹੜੇ ਕ੍ਰਿਟਿਕਸ ਹੈਗੇ ਆ, ਉਹ ਇਹੀ ਕਹਿ ਰਹੇ ਆ ਕਿ ਤੁਸੀਂ ਕੰਪਲਾਈ ਹੀ ਨਹੀਂ ਕਰ ਪਾਣਾ, ਜਿਹੜੀ ਸੈਨੀਟਰੀ ਕੰਡੀਸ਼ਨ ਜਿਹੜੀਆਂ ਹੁੰਦੀਆਂ ਤੁਸੀਂ ਉਹੀ ਨਹੀਂ ਜਿਹੜਾ ਦੇ ਪਾਣਾ। ਇਹਦੇ ਵਿੱਚ ਫਿਰ ਜਿਹੜਾ ਸੀਗਾ ਬੈਕਲੈਸ਼ ਜਿਹੜਾ ਕਾਫੀ ਜਿਹੜਾ ਵੱਧ ਰਿਹਾ। ਪਰ ਆਫਕੋਰਸ ਜਿਹੜੀ ਸਰਕਾਰ ਹੈਗੀ ਉਹਨਾਂ ਨੇ ਸੁਣੀ ਤਾਂ ਕਿਸੇ ਦੀ ਹੈ ਨਹੀਂ। ਤੇ 80,000 ਡਿਟੇਨੀਆਂ ਦੀ ਕਹਿੰਦੇ ਜਗ੍ਹਾ ਜਿਹੜੀ ਬਣਾਉਣੀ ਆ, ਤੇ ਹੁਣ 80,000 ਡਿਟੇਨੀਆਂ ਦੀ ਜਗ੍ਹਾ ਬਣਾਉਗੇ। 80,000 ਤਾਂ ਹੁਣ ਵੀ ਨਹੀਂ ਇਹਨਾਂ ਦੇ ਕੋਲ ਡਿਟੇਨੀ ਇਸ ਵੇਲੇ ਹੈਗੇ, ਮਤਲਬ ਕਿ 65,000 ਸਮਥਿੰਗ ਦਾ ਅੰਕੜਾ ਜਿਹੜਾ ਆ ਰਿਹਾ। ਤੇ 80,000 ਦਾ ਕਹਿੰਦੇ ਇਹ ਹੋਰ ਜਿਹੜਾ ਕਰਨਾ। ਤੇ ਹੋਪਫੁਲੀ ਇਹਦੇ ਵਿੱਚ ਕੋਈ ਇੰਟਰਵੈਂਸ਼ਨ ਹੋਵੇ, ਜਿਹੜੇ ਲੋਕਲ, ਭਾਵੇਂ ਫੈਡਰਲ ਲਾਅ ਹੈਗਾ ਇਮੀਗ੍ਰੇਸ਼ਨ ਦਾ, ਪਰ ਜਿਹੜੇ ਵੇਅਰ ਹਾਊਸ ਵਗੈਰਾ ਜਿਹੜੇ ਹੈਗੇ ਆ ਉਹਨੂੰ ਜਿਹੜਾ ਸੀਗਾ। ਇਹਦੇ ਵਿੱਚ ਵੀ ਐਕਚੁਅਲੀ ਇਹਦੇ ਵਿੱਚ ਕੀ ਹੈ ਕਿ ਪ੍ਰਾਈਵੇਟ ਜਿਹੜੀਆਂ ਕਾਰਪੋਰੇਸ਼ਨਸ ਹੈਗੀਆਂ, ਠੀਕ ਹੈ, ਸਾਰਿਆਂ ਨੂੰ ਪਤਾ, ਉਹਨਾਂ ਦੇ ਪੈਸੇ ਬਣ ਜਾਂਦੇ ਜਦੋਂ ਬੰਦਾ ਕੋਈ ਫੜ ਹੁੰਦਾ, ਠੀਕ ਹੈ। ਸੋ ਇਹ ਜਿਹੜਾ ਇੱਕ ਪ੍ਰਿਜ਼ਨ ਬਿਜ਼ਨਸ ਹੈਗਾ ਨਾ ਇੱਥੇ ਸਾਡੇ ਮੁਲਕਾਂ 'ਚ, ਇਹ ਏਦਾਂ ਨਹੀਂ ਹੁੰਦਾ। ਉਰੇ 3-4 ਜਿਹੜੇ ਵੱਡੇ ਵੱਡੇ ਕੰਪਲੈਕਸ ਜਿਹੜੇ ਹੈਗੇ ਆ, ਇੱਕ ਇਹਨਾਂ ਦਾ ਮਿਲਟਰੀ ਇੰਡਸਟਰੀ ਕੰਪਲੈਕਸ ਹੋ ਗਿਆ ਕਿ ਉਹ ਲੜਾਈ ਲੱਗੀ ਤੇ ਜਿਹੜੇ ਵੈਂਡਰ ਹੈਗੇ ਉਹਨਾਂ ਦੇ ਪੈਸੇ ਬੰਨੇ ਆ। ਇੱਕ ਫਾਰਮਾ ਵਾਲਾ ਉਹਨਾਂ ਨੇ ਚੱਕਿਆ ਹੋਇਆ ਸੀਗਾ ਕੰਮ ਕਿ ਵਾਰ ਔਨ ਟੈਰਰ, ਵਾਰ ਔਨ ਡਰੱਗਸ। ਤੀਜਾ ਜਿਹੜਾ ਆਪਣਾ ਆ ਗਿਆ ਪ੍ਰਿਜ਼ਨ ਇੰਡਸਟਰੀ ਕੰਪਲੈਕਸ। ਇਹਦੇ ਵਿੱਚ ਜੇ ਆਪਾਂ, ਚਲੋ ਸਾਡਾ ਸ਼ੋਅ ਦੀ ਫਾਰਮੈਟ ਜਿਹੜੀ ਲਿਮਿਟਡ ਆ, ਪਰ ਇਹਦੇ ਵਿੱਚ ਵੀ ਮਤਲਬ ਜੱਜ ਉਹਨਾਂ ਨੇ ਕਈ ਵਾਰੀ ਫੜੇ ਹੋਏ ਆ ਜਵਾਕਾਂ ਨੂੰ, ਜਿਹੜੇ ਸੀਗੇ ਟੀਨੇਜਰ ਜਿਹੜੇ ਹੁੰਦੇ ਆ, ਉਹਨਾਂ ਨੂੰ ਸਜ਼ਾ ਜਿਹੜੀ ਜ਼ਿਆਦਾ ਦੇ ਦਿੰਦੇ ਆ ਕਿ ਇਹਨਾਂ ਨੂੰ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ ਭੇਜਿਆ ਜਾਵੇ। ਮਤਲਬ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕਿੰਨੇ ਜ਼ਿਆਦਾ ਲੋਕੀ, ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਪਰਸੈਂਟੇਜ ਪਾਪੂਲੇਸ਼ਨ ਵਾਈਜ਼ ਮੇਰੇ ਖਿਆਲ ਅੰਕੜਾ ਬਹੁਤ ਜ਼ਿਆਦਾ ਹਾਈ ਪਰਸੈਂਟੇਜ ਹੈਗਾ ਕੰਪੇਅਰ ਟੂ ਐਨੀ ਕੰਟਰੀ। ਤੇ ਉਹ ਜਿਹੜੀ ਪ੍ਰਿਜ਼ਨ ਇੰਡਸਟਰੀ ਕੰਪਲੈਕਸ ਹੈਗੀ ਆ, ਜਿਹੜੇ ਬੰਦੇ ਹੈਗੇ ਆ, ਜਿਹਨਾਂ ਨੂੰ ਇਹ ਕੰਟਰੈਕਟ ਮਿਲਦੇ ਆ, ਇਹਨਾਂ ਨੂੰ ਜਿਹੜਾ ਸੀਗਾ ਸਿੱਧੇ ਫੈਡਰਲ ਟੈਕਸ ਪੇਅਰ ਤੋਂ ਜਿਹੜਾ 30,000 ਤੋਂ 50,000 ਡਾਲਰ, ਜੋ ਵੀ ਉਹਨਾਂ ਦਾ ਨੰਬਰ ਹੋਣਾ, ਐਗਜ਼ੈਕਟ ਤਾਂ ਨਹੀਂ ਆਪਣੇ ਕੋਲ ਹੈਗਾ, ਇੱਕ ਕੈਦੀ ਉਹਨਾਂ ਨੂੰ ਉਹਨਾਂ ਜਿਹੜਾ ਪ੍ਰੋਫਿਟ ਜਿਹੜਾ ਕਾਸਟ ਕਰਦਾ ਹੈਗਾ, ਕਿਉਂਕਿ ਅੰਦਰ ਹੈਲਥ ਕੇਅਰ ਹੀ ਉਹ ਕਈ ਚੀਜ਼ਾਂ ਜਿਹੜੀਆਂ ਦੇਣੀਆਂ ਪੈਂਦੀਆਂ। ਸੋ ਇੱਕ ਬਿਜ਼ਨਸ ਆ ਇੱਕ ਤਰੀਕੇ ਦਾ ਇਹ। ਤੇ ਇਹਦੇ ਵਿੱਚ ਜਿਹੜੇ ਸੀਗੇ ਕੰਟਰੈਕਟ ਕਿਹਨੂੰ ਅਵਾਰਡ ਹੋਣੇ ਆ, ਫਿਰ ਜਿਹੜੀ ਕੰਸਟਰਕਸ਼ਨ ਜਿਹੜੀ ਹੁੰਦੀ ਆ, ਇਨਫਰਾਸਟਰਕਚਰ ਰੀਬਿਲਡਿੰਗ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਬੜਾ ਪੈਸਾ ਜਿਹੜਾ ਇੱਧਰ ਉੱਧਰ ਗਵਰਨਮੈਂਟ ਵੇਸਟ ਜਿਹੜਾ ਹੁੰਦਾ। ਤੇ ਉਹ ਚੀਜ਼ ਜਿਹੜੀ ਹੁਣ ਡਿਟੇਨੀ ਆ, ਭਾਵੇਂ ਉਹਨਾਂ ਨੂੰ ਬਾਅਦ ਚ ਜਿਹੜਾ ਜੱਜ ਛੱਡੀ ਜਾਣੇ, ਫੜੀ ਜਾਣ, ਛੱਡੀ ਜਾਣ, ਪਰ ਉਹਦੇ ਵਿੱਚ ਇਹ ਹੈਗਾ ਕਿ ਇਹਨਾਂ ਦੇ ਪੈਸੇ ਜਿਹੜੇ ਬਣਦੇ ਆ। ਸੋ ਇਹ ਹੈ ਕਿ ਹੁਣ ਇਹ ਜਿਹੜੇ ਕੰਟਰੈਕਟਰਸ ਜਿਹੜੇ ਹੈਗੇ ਆ, ਇਹਨਾਂ ਦੇ ਖਿਲਾਫ ਜਿਹੜਾ ਲੋਕੀ ਆਵਾਜ਼ ਚੁੱਕ ਰਹੇ ਆ ਕਿ ਇਹਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੈਗੀ। ਇਹ ਮਤਲਬ ਕਿ ਲੋਕਾਂ ਨਾਲ ਇਸ ਬੇਸ ਤੇ ਧੱਕੇਸ਼ਾਹੀਆਂ ਜਿਹੜੀਆਂ ਹੋ ਸਕਦੀਆਂ। ਮਰਵਾਨਾ ਵਾਲੀ ਜਿਹੜੀ ਇਹਨਾਂ ਦੀ ਫਾਈਟ ਸੀਗੀ ਕਿ ਮਤਲਬ ਇੱਕ ਪਲਾਂਟ, ਇੱਕ ਬੂਟੇ ਦੇ ਉੱਤੇ ਮਤਲਬ ਕਿੱਡੇ ਜ਼ਿਆਦਾ ਡਿਸਪ੍ਰੋਪੋਰਸ਼ਨੇਟਲੀ ਇਹਨਾਂ ਨੇ ਬੰਦੇ ਜਿਹੜੇ ਜੇਲ੍ਹਾਂ ਦੇ ਵਿੱਚ ਕਈ ਸਾਲ ਜਿਹੜੇ ਰੱਖੇ ਸੀਗੇ, ਉਹ ਸੀਗੀ ਓਬਾਮੇ ਨੇ ਆ ਕੇ ਜਿਹੜਾ ਡੀਕ੍ਰਿਮੀਨਲਾਈਜ਼ ਕੀਤਾ ਸੀਗਾ। ਕਾਫੀ ਬੰਦੇ ਜਿਹੜੇ ਛੋਟੇ ਸੀਗੇ, ਮਤਲਬ ਹਜ਼ਾਰਾਂ ਲੱਖਾਂ ਦੇ ਵਿੱਚ ਹੀ ਸੀਗੇ ਉਹਦੇ, ਉਸ ਚੀਜ਼ ਦੇ ਉੱਤੇ ਇਹਨਾਂ ਨੇ ਬੰਦੇ ਜਿਹੜੇ ਜੇਲ੍ਹਾਂ 'ਚ ਪਾ ਦਿੱਤੇ ਸੀਗੇ। ਤੇ ਅੱਜ ਦੀ ਡੇਟ ਦੇ ਵਿੱਚ ਦੇਖ ਲਓ ਕਿ ਉਹ ਇੱਕ ਲੀਗਲ ਸਬਸਟੈਂਸ ਹੈਗਾ। ਜੀ ਬਿਲਕੁਲ। ਇਨਫੈਕਟ ਟਰੰਪ ਪ੍ਰਸ਼ਾਸਨ ਨੇ ਇਹਨੂੰ ਸਕੈਜੂਲ 1 ਚੋਂ ਕੱਢ ਕੇ ਇਸ ਦੀ ਕਹਿ ਲਓ ਵੀ ਜਿਹੜਾ ਮਾਰੂ ਕੰਮ ਹੁੰਦਾ ਆ, ਇਸ ਨੂੰ ਥੋੜ੍ਹੇ ਜਿਹੇ ਹੇਠਲੇ ਪੱਧਰ ਦੇ ਉੱਤੇ ਲਿਆਂਦਾ। ਇਹ ਕਿਹਾ ਵੀ ਰਿਸਰਚ ਦੇ ਵਿੱਚ ਇਹ ਕੰਮ ਜਿਹੜੀ ਉਹ ਆਇਆ ਕਰਨੀ ਆ। ਸੋ ਮਰਵਾਨਾ ਨੂੰ ਉਹਨਾਂ ਨੇ ਵੀ ਜਿਹੜੀ ਖਤਰਨਾਕ ਡਰੱਗ ਦੇ ਵਿੱਚੋਂ ਕੱਢ ਦਿੱਤਾ ਹੈਗਾ ਆ ਟਰੰਪ ਪ੍ਰਸ਼ਾਸਨ ਨੇ। ਜੀ ਟਰਨੀ ਟੇਡ ਕਹਿਣਾ ਜੀ ਬ੍ਰੇਕ ਲੈਂਦੇ ਆਪਾਂ ਇੱਥੇ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਕਾਲਸ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200।